ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਜਨਾਬ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੀਆਂ ਘੈਂਟ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਹਾਂ ਜੀ ਆਪਾਂ। ਸੋ ਅੱਜ ਮੇਰੇ ਨਾਲ ਸਾਡੇ ਪੰਜਾਬ ਦੀ ਪੰਜਾਬਣ ਮੁਟਿਆਰ, ਜਿਹਦੇ ਅਸੀਂ ਬਹੁਤ ਘੈਂਟ ਤੇ ਜ਼ਬਰਦਸਤ ਗਾਣੇ ਹਮੇਸ਼ਾ ਆਪਣੀਆਂ ਗੱਡੀਆਂ 'ਚ ਵਜਾਉਂਦੇ ਹਾਂ। ਤੇ ਇੱਕ ਗਾਣਾ ਤਾਂ ਜਿਹੜਾ ਕਿ ਮੈਂ ਗੱਡੀ 'ਚ ਵੀ ਉਨਾ ਹੀ ਵਜਾਇਆ ਤੇ ਆਪਣੇ ਟਰੈਕਟਰ ਤੇ ਵੀ ਉਨਾ ਹੀ ਵਜਾਇਆ, ਉਹ ਹੈਗਾ ਡੈਕ ਸਵਰਾਜ ਤੇ। ਮੇਰਾ ਬੜਾ ਫੇਵਰੇਟ ਗਾਣਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਸੋ ਜੈਨੀ ਜੋਹਲ ਮੇਰੇ ਨਾਲ ਨੇ ਜੀ। ਸੋ ਆਓ ਕਰਦੇ ਹਾਂ ਕੁਝ ਖਾਸ ਗੱਲਾਂ, ਬਿਕੋਜ਼ ਇਹ ਅੱਜ ਕੱਲ੍ਹ ਚਰਚਾ ਦੇ ਵਿੱਚ ਆਏ ਹੋਏ ਨੇ। ਇਹਨਾਂ ਦਾ ਲੇਟੈਸਟ ਗਾਣਾ ਕੁੜਤੀ ਗੁੱਚੀ ਦੀ। ਸੋ ਵੈਸੇ ਜੈਨੀ, ਮੈਂ ਸਭ ਤੋਂ ਪਹਿਲਾਂ ਇਹੀ ਪੁੱਛੂੰਗਾ ਕਿ ਗੁੱਚੀ ਦੀਆਂ ਕੁੜਤੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਆਡੀਅנס ਨੂੰ ਵੀ, ਤੇ ਥੈਂਕ ਯੂ, ਤੁਸੀਂ ਇੰਨਾ ਵਧੀਆ ਸਵਾਗਤ ਕੀਤਾ। ਤੇ ਹਾਂਜੀ ਬਿਲਕੁਲ, ਕੁੜਤੀ ਜਿਹੜਾ ਜੈਕਟ ਵਰਡ ਹੈ ਨਾ, ਉਹਦਾ ਜੇ ਤੁਸੀਂ ਪੰਜਾਬੀ ਅਨੁਵਾਦ ਕਰੋ ਤਾਂ ਫਿਰ ਉਹ ਹੋ ਜਾਂਦਾ ਕੁੜਤੀ। ਸੋ ਜੈਕਟਸ ਗੁੱਚੀ ਦੀਆਂ ਆਉਂਦੀਆਂ ਨੇ, ਪਰ ਮੈਨੂੰ ਇੱਦਾਂ ਜਦੋਂ ਗਾਣਾ ਬਣਾਇਆ ਸੀ, ਉਹ ਮੈਨੂੰ ਕੰਪੋਜੀਸ਼ਨ ਦੇ ਨਾਲ ਲਾਈਨ ਆਪਣੇ ਆਪ ਮਨ 'ਚ ਆ ਗਈ ਸੀ ਕੁੜਤੀ ਗੁੱਚੀ ਦੀ। ਸੋ ਮੈਨੂੰ ਉਹ ਸੋਹਣਾ ਲੱਗਾ ਸੀ ਤੇ ਮੈਂ ਪੂਰਾ ਗਾਣਾ ਜਿਹੜਾ ਡਿਵੈਲਪ ਕਰ ਲਿਆ। ਤੇ ਤੁਸੀਂ ਵੀਡੀਓ ਦੇਖੋ ਤੇ ਉਹਦੇ 'ਚ ਇਹ ਨਹੀਂ ਹੈ ਕਿ ਬ੍ਰਾਂਡ ਨੂੰ ਪ੍ਰਮੋਸ਼ਨ ਦਿੱਤਾ ਗਿਆ, ਉਹ ਜਸਟ ਅਸੀਂ ਬਹੁਤ ਸੋਹਣਾ ਕਲਚਰਲ ਜਿਹਾ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਚ ਮਹਿੰਦੀ ਦਾ ਫੰਕਸ਼ਨ ਦਿਖਾਇਆ ਗਿਆ। ਸੋ ਉਹ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕਲਰਫੁਲ ਜਿਹਾ ਕੋਈ ਵੀਡੀਓ ਹੋਵੇ, ਪੰਜਾਬ ਤੇ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰੇ ਜੋ। ਅੱਛਾ ਜੈਨੀ, ਇਹ ਗੁੱਚੀ ਜਿਹੜਾ ਟਰੈਕ ਆਇਆ, ਇਹ ਲਾਈਨ ਤੁਹਾਨੂੰ ਕਦੋਂ ਪਹਿਲਾਂ ਮਾਈਂਡ 'ਚ ਆ ਗਈ ਸੀ? ਕਿੰਨਾ ਚਿਰ ਪਹਿਲਾਂ ਮਾਈਂਡ 'ਚ ਆ ਗਈ ਸੀ? ਸਾਲ ਪਹਿਲਾਂ ਦਾ ਇਹ ਗਾਣਾ। 1 ਸਾਲ ਲਾਤਾ ਤੁਸੀਂ ਗਾਣਾ ਬਣਾਉਣ? ਨਹੀਂ, ਮਤਲਬ ਉਹ ਪਤਾ ਨਹੀਂ ਕਿ ਬਹੁਤ ਸਾਰੇ ਹਰਡਲਸ ਆ ਰਹੇ ਸੀ, ਗਾਣਾ ਅਸੀਂ ਕਰ ਨਹੀਂ ਸੀ ਰਹੇ, ਬਹੁਤ ਸਾਰੇ ਚੀਜ਼ਾਂ ਹੋ ਰਹੀਆਂ ਸੀ ਤੇ ਹੁਣ ਜਾ ਕੇ ਗਾਣਾ ਰਿਲੀਜ਼ ਹੋਇਆ। ਅੱਛਾ ਜੈਨੀ ਦੇ ਜ਼ਿਆਦਾਤਰ ਨਾ ਮੈਂ ਤੁਹਾਡੇ ਬੀਟ ਸੌਂਗ ਸੁਣੇ ਨੇ, ਬਹੁਤ ਜ਼ਿਆਦਾ ਹਿੱਟ ਵੀ ਹੋਏ ਨੇ। ਕੋਈ ਸੈਡ ਰੋਮਾਂਟਿਕ ਕਦੇ ਕੋਈ ਮਨ 'ਚ ਵਿਚਾਰ ਆਇਆ ਵੀ ਕੁਝ ਕੀਤਾ ਜਾਵੇ ਇਦਾਂ ਦਾ? ਹਾਂਜੀ, ਮੈਂ ਆਈ ਥਿੰਕ ਦੋ ਗਾਣੇ ਤਿਆਰ ਕੀਤੇ ਆ ਸੈਡ, ਉਹ ਬਹੁਤ ਸੋਹਣੇ, ਮੇਰੇ ਪਰਸਨਲੀ ਬਹੁਤ ਦਿਲ ਦੇ ਕਰੀਬ ਆ, ਬਹੁਤ ਸੋਹਣੇ ਗਾਣੇ ਬਣੇ ਆ। ਸੋ ਉਹ ਵੀ ਡੈਫੀਨੇਟਲੀ ਜਲਦੀ। ਪਰ ਮੈਨੂੰ ਬੀਟ ਨਾਲ ਥੋੜਾ ਜ਼ਿਆਦਾ ਪਿਆਰ ਲੱਗਦਾ। ਹਾਂਜੀ, ਉਹ ਤੇ ਪੰਜਾਬੀ ਆ ਨਾ, ਫਿਰ ਆਪਾਂ ਨੱਚਣਾ ਟੱਪਣਾ ਤਾਂ ਜ਼ਰੂਰੀ ਬਿਲਕੁਲ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ। ਕੀ ਬਾਤ ਹੈ। ਅੱਛਾ ਜੈਨੀ, ਆਪ ਕਿੰਨੀ ਕੁ ਕਲਮ ਚਲਾਉਂਦੇ ਹੋ ਤੁਸੀਂ ਫਿਲਹਾਲ? ਨਹੀਂ, ਮਤਲਬ ਮੈਂ ਪ੍ਰੋਫੈਸ਼ਨਲੀ ਤਾਂ ਨਹੀਂ ਲਿਖਦੀ ਸੀਗੀ, ਤੇ ਮੈਂ ਪਾਪਾ ਹੁਣਾਂ ਤੋਂ ਇੰਸਪਾਇਰਡ ਸੀ। ਵਧੀਆ ਨਾਨੂ ਲਿਖਦੇ ਸੀ, ਪਾਪਾ ਲਿਖਦੇ ਸੀ, ਸੋ ਮੈਨੂੰ ਘਰੋਂ ਉਹ ਚੀਜ਼ ਮਿਲੀ ਹੈ ਜੀਨਸ ਵਿੱਚ, ਹੈ ਨਾ, ਤੇ ਮੈਂ ਲਿਖਦੀ ਹਾਂ। ਪਰ ਮੇਰਾ ਜਿਹੜਾ ਲਿਖਣ ਦਾ ਤਰੀਕਾ, ਮੈਂ ਸੂਫੀ ਗਾਣੇ ਜ਼ਿਆਦਾ ਲਿਖਦੀ ਹਾਂ, ਉਹ ਜ਼ਿਆਦਾ ਲਿਖ ਕੇ ਖੁਸ਼ ਹਾਂ। ਸੋ ਉਹ ਓਬਵੀਅਸਲੀ ਥੋੜੇ ਕਮਰਸ਼ੀਅਲ ਘੱਟ ਹੁੰਦੇ ਆ ਨਾ, ਤੇ ਇਹ ਮੇਰਾ ਪਹਿਲਾ ਗਾਣਾ ਜਿਹੜਾ ਮੈਂ ਕਮਰਸ਼ੀਅਲੀ ਰਿਲੀਜ਼ ਕੀਤਾ। ਤੇ ਆਪਣਾ ਲਿਖਿਆ ਗਾਉਣ ਦੀ ਹਿੰਮਤ ਕਦੋਂ ਕਰਨੀ ਆ ਫਿਰ? ਸੂਫੀ ਕਦੋਂ ਸੁਣਾਂਗੇ ਅਸੀਂ ਜਿਹੜਾ ਤੁਸੀਂ ਆਪ ਲਿਖਿਆ? ਬਹੁਤ ਜਲਦੀ ਉਹ ਮੈਂ ਜਲਦੀ ਰਿਲੀਜ਼ ਕਰੂੰਗੀ। ਇੱਕ ਸੂਫੀ, ਇੱਕ ਬਹੁਤ ਹੀ ਖਤਰਨਾਕ ਜਿਹੇ ਕਾਈਂਡ ਆਫ ਦਾ ਸੂਫੀ, ਉਹਦੇ 'ਚ ਬਹੁਤ ਮਿਊਜ਼ਿਕਲੀ ਬਹੁਤ ਰਿਚ ਹੋਊਗਾ ਉਹ ਗਾਣਾ। ਕੀ ਬਾਤ ਹੈ, ਚਲੋ ਸਾਨੂੰ ਇੰਤਜ਼ਾਰ ਰਹੇਗਾ। ਅੱਛਾ ਜੈਨੀ, ਬਹੁਤ ਸਕਸੈਸ ਮਿਲੀ ਆ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ 'ਚ। ਕੁੜੀਆਂ ਮੈਂ ਦੇਖਿਆ, ਮੇਰੀ ਸਿਸਟਰ ਬਹੁਤ ਵੱਡੀ ਫੈਨ ਆ ਤੁਹਾਡੀ। ਜਦੋਂ ਤੁਹਾਡਾ ਗਾਣਾ ਆਇਆ ਸੀ ਨਾ, ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ, ਉਹ ਮਰ ਜਾਣੀ ਆਪਣੀ ਗੋਤੀ ਦੇਖਦੀ ਫਿਰੀ ਜਾਂਦੀ। ਥੈਂਕ ਯੂ। ਤੇ ਬੜੀ ਜਲਦੀ ਸਕਸੈਸ ਮਿਲੀ ਆ ਤੁਹਾਨੂੰ। ਤੁਸੀਂ ਐਕਸਪੈਕਟ ਕੀਤਾ ਸੀ ਜਦੋਂ ਪਹਿਲਾ ਗਾਣਾ ਮਾਰਕੀਟ 'ਚ ਆਇਆ, ਤੁਹਾਨੂੰ ਹੈਗੀਆਂ ਸੀ ਉਮੀਦਾਂ ਕਿ ਇੰਨਾ ਜ਼ਿਆਦਾ ਸੁਪਰ ਡੁਪਰ ਹਿੱਟ ਹੋ ਜਾਏਗਾ? ਨਹੀਂ, ਇੱਦਾਂ ਤਾਂ ਨਹੀਂ ਮੈਂ ਸੋਚਿਆ ਸੀਗਾ ਕਿ ਇੰਨਾ ਜ਼ਿਆਦਾ ਚੱਲ ਜੂਗਾ। ਉਹ ਪਰਮਾਤਮਾ ਦੀ ਮਿਹਰ, ਆਡੀਅנס ਨੇ ਇੰਨਾ ਪਿਆਰ ਦਿੱਤਾ। ਤੇ ਲੇਕਿਨ ਬਹੁਤ ਜਲਦੀ ਨਹੀਂ ਮੈਨੂੰ ਮਿਲਿਆ ਸਕਸੈਸ। ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਆਈ ਹਾਂ, ਬਹੁਤ ਸਾਰੇ ਚੀਜ਼ਾਂ ਫੇਸ ਕਰਕੇ, ਚੈਲੰਜਸ ਫੇਸ ਕਰਕੇ, ਫਿਰ ਮੈਨੂੰ ਮੌਕਾ ਮਿਲਿਆ ਸੀਗਾ ਕਿ ਮੇਰਾ ਗਾਣਾ ਹਿੱਟ ਹੋਇਆ। ਉਹੀ ਨਾ ਕਿ ਪਰਦੇ ਦੇ ਪਿੱਛੇ ਦੀ ਮਿਹਨਤ ਉਹ ਨਜ਼ਰ ਨਹੀਂ ਆਉਂਦੀ, ਉਹ ਲੱਗਦਾ ਕਿ ਰਾਤੋਂ ਰਾਤ ਸਿੰਗਰ ਬਣ ਗਏ, ਪਰ ਹੁਣ ਆਉਂਦੀ ਆ। ਹੁਣ ਪਤਾ ਲੱਗਦਾ ਮਿਹਨਤ ਕੀਤੀ ਹੋਈ ਸਾਹਮਣੇ ਆ ਰਹੀ ਹੈ। ਅੱਛਾ ਜੈਨੀ, ਕਾਫੀ ਲੰਮਾ ਹੁਣ ਤੁਹਾਡਾ ਕਰੀਅਰ ਹੋ ਗਿਆ ਹੈ। ਹਾਂਜੀ, ਕਿਸ ਤਰ੍ਹਾਂ ਦੇ ਗਾਣੇ ਅਜੇ ਤੁਹਾਡੇ ਪੈਂਡਿੰਗ ਨੇ, ਜੋ ਸਪੈਸ਼ਲੀ ਤੁਹਾਡੀ ਚੁਆਇਸ ਅਗਰ ਜੈਨੀ ਤੇ ਛੱਡ ਦਿੱਤੀ ਜਾਵੇ ਕਿ ਜੈਨੀ ਤੂੰ ਚੂਜ਼ ਕਰ ਕਿਹੜਾ ਗਾਣਾ ਹੁਣ ਤੂੰ ਕਰਨਾ? ਬਸ ਫਿਰ ਜੇ ਮੈਂ ਆਪਣੀ ਮਰਜ਼ੀ ਨਾਲ ਕਰੂੰਗੀ ਫਿਰ ਮੈਨੂੰ ਕੋਈ ਨਹੀਂ ਸੁਣੂਗਾ। ਮਤਲਬ ਤੁਹਾਡਾ ਟੇਸਟ ਕੁਝ ਹੋਰ ਹੀ ਹੈ? ਹਾਂਜੀ ਬਿਲਕੁਲ, ਇਹ ਤਾਂ ਕਮਰਸ਼ੀਅਲੀ ਗਾਉਣਾ ਪੈਂਦਾ, ਆਡੀਅנס ਦੀ ਡਿਮਾਂਡ ਹੁੰਦੀ ਬੀਟ ਸੌਂਗ ਜ਼ਿਆਦਾ ਫੋਰਸ ਵਾਲੇ, ਹਨਾ, ਕਿਉਂਕਿ ਮੇਰੀ ਵੋਕਲ ਵੀ ਕੁਝ ਉੱਦਾਂ ਦੀ ਹਜੇ ਸੁਣੀ ਆਡੀਅנס ਨੇ, ਉਹ ਵਾਲਾ ਪੱਖ ਦੇਖਿਆ। ਸੋ ਪਰ ਜੇ ਮੈਨੂੰ ਪਰਸਨਲੀ ਪਸੰਦ ਆ, ਮੈਨੂੰ ਸੂਫੀਆਨਾ ਔਰ ਜਿਹੜੇ ਥੋੜੇ ਰਿਚ ਮਿਊਜ਼ਿਕ ਵਾਲੇ ਗਾਣੇ ਉਹ ਜ਼ਿਆਦਾ ਪਸੰਦ ਨੇ। ਜੈਨੀ, ਆਪ ਕਿਹਨੂੰ ਸਭ ਤੋਂ ਵੱਧ ਸੁਣਦੇ ਆ? ਮੈਂ ਰਾਹਤ ਸਰ ਨੂੰ ਬਹੁਤ ਸੁਣਦੀ ਹਾਂ, ਰਾਹਤ ਫਤਿਹ ਅਲੀ ਖਾਨ ਸਾਹਿਬ ਨੂੰ। ਬਾਕੀ ਜਿਹੜੇ ਪੰਜਾਬ ਦੇ ਮਨਮੋਹਨ ਵਾਰਿਸ ਸਾਹਿਬ ਨੂੰ ਆ, ਜਿਹੜੇ ਜਿਨ੍ਹਾਂ ਨੂੰ ਸੁਣ ਕੇ ਆਪਾਂ ਸਾਰੇ ਵੱਡੇ ਹੋਏ, ਉਹ ਚੁਣਿੰਦਾ ਸਿੰਗਰ, ਉਹਨਾਂ ਤੋਂ ਆਪਾਂ ਸਾਰੇ ਸੁਣਦੇ ਹਾਂ। ਤੇ ਅੱਜ ਕੱਲ੍ਹ ਦੇ ਪੰਜਾਬੀ ਸਿੰਗਰ ਜਿਹੜਾ ਤੁਹਾਨੂੰ ਕੋਈ ਪਸੰਦ ਹੋਵੇ, ਲੇਟੈਸਟ ਜਿਹੜਾ ਚੱਲਦਾ ਨਵਿਆਂ ਚੋਂ? ਮੈਨੂੰ ਅਮਰਿੰਦਰ ਗਿੱਲ ਜੀ ਪਸੰਦ ਆ, ਦਿਲਜੀਤ ਦੋਸਾਂਝ ਪਸੰਦ ਨੇ। ਕੀ ਬਾਤ ਹੈ। ਤੇ ਉਹਨਾਂ ਦੀ ਫਿਲਮ 'ਚ ਤੁਹਾਡਾ ਪਹਿਲਾ ਗਾਣਾ ਵੀ ਆਇਆ ਸੀ? ਬਿਲਕੁਲ, ਦੋਵੇਂ ਨੈਣ ਜੱਟੀ ਦੇ ਚਾਪ ਦੇ, ਔਰ ਬਹੁਤ ਪਸੰਦ ਸੀ ਮੈਨੂੰ ਗਾਣਾ। ਕੀ ਬਾਤ ਹੈ। ਮੈਨੂੰ ਬੜਾ ਅੱਛਾ ਲੱਗਿਆ ਕਿਉਂਕਿ ਜਦੋਂ ਉਹ ਫਿਲਮ ਸ਼ੁਰੂ ਹੋ ਰਹੀ ਸੀ ਨਾ, ਤੁਹਾਡੇ ਗਾਣੇ ਤੋਂ ਹੀ ਉਹ ਫਿਲਮ ਸ਼ੁਰੂ ਹੁੰਦੀ ਆ। ਤੇ ਵਾਕਈ ਉਹ ਗਾਣਾ ਵੀ ਬਾ ਕਮਾਲ ਹੈ। ਗਾਣੇ ਦੇ ਦੋ ਬੋਲ ਸੁਣਾ ਦਿਓ ਸਾਨੂੰ ਉਹਦੇ। ਬਿਲਕੁਲ। ਦੋਹੇ ਨੈਣ ਜੱਟੀ ਦੇ ਜਾਪਦੇ ਜੋ ਰਫਲ ਦੁਨਾਲੀ, ਦੋਹੇ ਨੈਣ ਜੱਟੀ ਦੇ ਜਾਪਦੇ ਜੋ ਰਫਲ ਦੁਨਾਲੀ, ਤਾਹੀਂ ਗੱਭਰੂ ਨੇ ਠੁਕਰਾਤੀਆਂ ਕੁੜਮਾਈਆਂ 40, ਦੋਹੇ ਨੈਣ ਜੱਟੀ ਦੇ ਜਾਪਦੇ ਜੋ ਰਫਲ ਦੁਨਾਲੀ। ਕੀ ਬਾਤ ਹੈ, ਕੀ ਬਾਤ ਹੈ ਜੀ। ਮਤਲਬ ਗਲਾ ਬੋਲਦਾ ਤੇ ਗਲਾ ਬੋਲਣਾ ਵੀ ਚਾਹੀਦਾ ਸਿੰਗਰਾਂ ਦਾ। ਅੱਛਾ ਜੈਨੀ,
ਜਦੋਂ ਲਾਈਵ ਸ਼ੋਅ ਕਰਦੇ ਹੋ ਨਾ, ਲਾਈਵ ਸ਼ੋਅ ਬਹੁਤ ਵੱਡਾ ਸਿੰਗਰ ਲਈ ਚੈਲੰਜ ਮੰਨਿਆ ਜਾਂਦਾ, ਬਿਕੋਜ਼ ਅੱਜ ਕੱਲ ਕਹਿ ਦਿੰਦੇ ਵੀ ਸਟੂਡੀਓ 'ਚ ਗਾਉਣਾ ਸੌਖਾ, ਲਾਈਵ ਸ਼ੋਅ 'ਚ ਗਾਉਣਾ ਬਹੁਤ ਔਖਾ। ਬਿਲਕੁਲ ਤੁਹਾਡਾ ਗਲਾ ਦੱਸਦਾ ਕਿ ਇਹ ਤਾਂ ਲਾਈਵ ਵਾਲਾ ਹੈ। ਤੇ ਕਿਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰਦੇ ਹੋ, ਸਟੂਡੀਓ 'ਚ ਜਾਂ ਲਾਈਵ? ਲਾਈਵ ਇਜ਼ ਲਾਈਕ ਮੇਰੀ ਜ਼ਿੰਦਗੀ ਆ। ਸਟੇਜ ਤੇ ਜਦੋਂ ਮੈਂ ਹੁੰਨੀ, ਮੈਨੂੰ ਕੁਝ ਨਹੀਂ ਪਤਾ ਆਸੇ-ਪਾਸੇ ਕੀ ਆ। ਲਾਈਕ ਉਦੋਂ ਮੈਨੂੰ, ਜਦੋਂ ਮੈਂ ਆਪਣੀ ਵੀ ਬਾਅਦ ਚ ਲਾਈਵ ਦੇਖਦੀ ਹਾਂ, ਮੈਨੂੰ ਲੱਗਦਾ ਯਾਰ ਮੈਂ ਇੰਨੀ ਖੋ ਗਈ ਸੀ ਉਸ ਚੀਜ਼ 'ਚ। ਕੀ ਬਾਤ ਹੈ। ਸੋ ਮੈਨੂੰ ਬਹੁਤ ਮਜ਼ਾ ਆਉਂਦਾ ਲਾਈਵ ਪਰਫਾਰਮ ਕਰਕੇ। ਇਦਾਂ ਲੱਗਦਾ ਕਿ ਲਾਈਕ ਇਹ ਤਾਂ ਵਰਸ਼ਿਪ ਹੀ ਹੈ, ਰੱਬ ਹੀ ਹੈ ਇੱਥੇ ਤਾਂ, ਮਤਲਬ ਉਹ ਇਦਾਂ ਦੀ ਫੀਲਿੰਗ ਹੁੰਦੀ ਹੈ। ਜੈਨੀ ਕਦੇ ਹਿੰਦੀ ਗਾਣਾ ਪਲਾਨ ਕੀਤਾ? ਹਾਂਜੀ, ਕੁਝ ਹਿੰਦੀ ਤੁਸੀਂ ਅੱਗੇ ਕਰਨਾ ਚਾਹੋ? ਹਾਂਜੀ, ਮੈਂ ਉਹੀ ਪਹਿਲਾਂ ਵੀ ਦੱਸ ਰਹੀ ਸੀ ਇੱਕ ਇੰਟਰਵਿਊ 'ਚ ਕਿ ਮੇਰਾ ਹਿੰਦੀ ਗਾਣਾ ਆਇਆ ਵੀ ਸੀਗਾ, ਇਹ ਕਸੂਰ ਮੇਰਾ, ਉਹ ਜਿਸਮ 2 ਮੂਵੀ ਦਾ ਗਾਣਾ। ਔਰ ਉਹ ਓਬਵੀਅਸਲੀ ਜਦੋਂ ਮੈਂ NOC ਲਿਆ ਤੇ ਉਹ ਮੇਰਾ ਜਿਹੜਾ ਗਾਣਾ ਉਡਾ ਦਿੱਤਾ ਗਿਆ ਚੈਨਲ ਤੋਂ। ਸੋ ਪਰ ਇਟਸ ਓਕੇ, ਮੈਨੂੰ ਲੱਗਦਾ ਕਿ ਇਹ ਜਿਹੜੀਆਂ ਹਰਡਲਸ ਹੁੰਦੀਆਂ ਬਹੁਤ ਵਧੀਆ ਹੁੰਦੀਆਂ, ਬੰਦੇ ਨੂੰ ਹੋਰ ਅੱਗੇ ਲੈ ਕੇ ਜਾਂਦੀਆਂ ਆ। ਮੇਰੇ ਪਾਪਾ ਕਹਿੰਦੇ ਜਦ ਤੱਕ ਕੋਈ ਤੁਹਾਡੇ ਗਿੱਟੇ ਵੱਢਣ ਵਾਲਾ ਤੁਹਾਡੇ ਪਿੱਛੇ ਨਹੀਂ ਦੌੜਦਾ, ਤੁਸੀਂ ਤੇਜ਼ ਨਹੀਂ ਦੌੜਦੇ। ਸੋ ਮੈਂ ਇਸ ਤੋਂ ਵੀ ਬੈਟਰ, ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਹੋਰ ਘੈਂਟ ਹਿੰਦੀ ਗਾਣਾ ਜਲਦੀ ਲੈ ਕੇ ਆਉਂਗੀ, ਆਪ ਦਾ ਲਿਖਿਆ। ਕੀ ਬਾਤ ਹੈ। ਅੱਛਾ, ਮੈਂ ਅਕਸਰ ਦੇਖੀ ਇੱਕ ਗੱਲ ਕਿ ਕੁੜੀਆਂ ਤੁਹਾਡੇ ਕੋਲੋਂ ਬਹੁਤ ਇੰਸਪਾਇਰ ਨੇ, ਤੇ ਉਹ ਕੁੜੀਆਂ ਵੀ ਅੱਜ ਕੱਲ੍ਹ ਬਹੁਤ ਇੰਡਸਟਰੀ 'ਚ ਆਉਣਾ ਚਾਹੁੰਦੀਆਂ ਨੇ। ਉਹ ਵੀ ਚਾਹੁੰਦੀਆਂ ਨੇ ਵੀ ਅਸੀਂ ਵੀ ਜੈਨੀ ਜੌਲ ਬਣੀਏ ਜਾਂ ਜੈਨੀ ਜੌਲ ਵਰਗਾ ਕੰਮ ਕਰੀਏ, ਤੁਹਾਡੇ ਵਰਗੇ ਹਿੱਟ ਗਾਣੇ ਦਈਏ। ਕੁੜੀਆਂ ਨੂੰ ਕੀ ਸੁਜੈਸ਼ਨ ਦੇਣਾ ਚਾਹੋਗੇ ਜੋ ਨਵੀਆਂ ਆ ਰਹੀਆਂ ਨੇ ਸਿੰਗਰਸ, ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਨੇ, ਜੈਨੀ ਜੌਲ ਵਾਂਗੂ ਗਾਣਿਆਂ 'ਚ ਭੰਗੜਾ ਪਾਉਣਾ ਚਾਹੁੰਦੀਆਂ ਨੇ? ਨਹੀਂ, ਮੈਨੂੰ ਲੱਗਦਾ ਜਿਹੜੀਆਂ ਕੁੜੀਆਂ ਆ ਵੀ ਰਹੀਆਂ, ਉਹਨਾਂ ਵਧੀਆ ਲੱਗਦਾ ਉਹਨਾਂ ਨੂੰ ਦੇਖ ਕੇ ਕਿ ਹਾਂ ਵੀ ਪਹਿਲਾਂ ਕੁੜੀਆਂ ਦੱਬੀਆਂ ਰਹਿੰਦੀਆਂ ਸੀ, ਨਹੀਂ ਆਉਂਦੀਆਂ ਸੀ, ਹੁਣ ਆ ਰਹੀਆਂ, ਵਧੀਆ ਲੱਗਦਾ। ਤੇ ਬਸ ਇਹੀ ਹੈ ਕਿ ਕਿਸੇ ਤੋਂ ਡਰੋ ਨਾ ਤੇ ਆਪਣੀ ਮਿਹਨਤ ਕਰੋ ਪੂਰੀ, ਐਂਡ ਮਿਹਨਤ ਕਰਕੇ ਅੱਗੇ ਆਓ, ਦੈਨ ਯੂ ਆਰ ਅਨਸਟਾਪੇਬਲ, ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਬਹੁਤ ਕੁੜੀਆਂ ਮਿਲਦੀਆਂ ਵੀ ਹੋਣਗੀਆਂ ਜਿਹੜੀਆਂ ਕਹਿੰਦੀਆਂ ਹੋਣਗੀਆਂ ਵੀ ਅਸੀਂ ਵੀ ਗਾਉਣਾ ਚਾਹੁੰਦੇ ਹਾਂ, ਜਾਂ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਜਦੋਂ ਮਿਲਦੀਆਂ ਨੇ ਤਾਂ ਆਉਂਦਾ? ਹਾਂਜੀ, ਮੈਨੂੰ ਬਹੁਤ ਵਧੀਆ, ਜਦੋਂ ਮੈਨੂੰ ਲੱਗਦਾ ਤੀਆਂ ਦੇ ਕਿੰਨੇ ਮੇਲੇ ਹੁੰਦੇ ਜਿਹੜੇ ਮੈਂ ਲਾਉਂਦੀ ਹਾਂ, ਤੇ ਬਹੁਤ ਵਧੀਆ ਲੱਗਦਾ ਕੁੜੀਆਂ ਦੇ, ਕਿਉਂਕਿ ਓਬਵੀਅਸਲੀ ਹਮੇਸ਼ਾ ਇਦਾਂ ਹੁੰਦਾ ਕਿ ਮਤਲਬ ਮੁੰਡੇ ਤਾਂ ਸੁਣਦੇ ਹੀ ਆ ਕੁੜੀਆਂ ਦੇ ਗਾਣੇ, ਪਰ ਕੁੜੀਆਂ ਵੀ ਇੰਨਾ ਸੁਣਨ ਔਰ ਸਪੈਸ਼ਲੀ ਤੁਹਾਨੂੰ ਆ ਕੇ ਕਹਿਣ ਵੀ ਤੁਹਾਡਾ ਉਹ ਗਾਣਾ ਬਹੁਤ ਵਧੀਆ ਸੀ, ਮੈਂ ਉੱਤੇ ਪਹਿਲੀ ਵਾਰੀ ਭੰਗੜਾ ਪਾਇਆ ਸੀ ਨਰਮੇ ਤੇ, ਜਾਂ ਇਦਾਂ, ਉਹ ਵਧੀਆ ਲੱਗਦੀਆਂ ਚੀਜ਼ਾਂ। ਹਾਂਜੀ, ਕੀ ਬਾਤ ਹੈ ਜੀ। ਔਰ ਫਿਰ ਸਪੈਸ਼ਲੀ ਮੈਮ ਸਾਡੀ ਜਦੋਂ ਆਪਾਂ ਤੀਆਂ ਦੇ ਮੇਲੇ 'ਚ ਹੁੰਦੇ ਨਾ, ਇਦਾਂ ਖੁੱਲ ਕੇ ਸਾਰਿਆਂ ਨਾਲ ਸੈਲਫੀ ਲੈਣਾ, ਮੈਨੂੰ ਬਹੁਤ ਵਧੀਆ ਲੱਗਦਾ, ਸਾਰੀਆਂ ਕੁੜੀਆਂ ਨਾਲ, ਮੇਰੀਆਂ ਭੈਣਾਂ ਹੀ ਨੇ। ਕੀ ਬਾਤ ਹੈ। ਅੱਛਾ, ਫਿਲਮਾਂ ਦਾ ਦੌਰ ਚੱਲ ਰਿਹਾ ਬਹੁਤ, ਤੇ ਹੁਣ ਮਤਲਬ ਸਿੰਗਰ ਦਾ ਮਤਲਬ ਐਕਟਰ ਹੋ ਗਿਆ। ਮੈਨੂੰ ਤਾਂ ਲੱਗਦਾ ਵੀ ਐਕਟਰ ਉਹਨੂੰ ਪਹਿਲਾਂ ਹੀ ਕਹਿ ਦਈਏ, ਬਾਅਦ 'ਚ ਆਪਾਂ ਸਿੰਗਰ ਕਹੀਏ। ਤੁਹਾਡਾ ਕੀ ਵਿਚਾਰ ਹੈ ਫਿਲਮਾਂ ਬਾਰੇ, ਕਿ ਕਦੋਂ ਹੈ ਕੋਈ ਆਫਰ ਜਾਂ ਤੁਹਾਡਾ ਕੋਈ ਇੰਟਰਸਟ ਤੁਸੀਂ ਕਰਨਾ ਚਾਹੋ? ਨਹੀਂ, ਮੈਨੂੰ ਲੱਗਦਾ ਕਿ ਐਕਟਿੰਗ ਆਪਣੇ ਆਪ 'ਚ ਇੱਕ ਬਹੁਤ ਚੈਲੰਜਿੰਗ ਕੰਮ ਆ। ਜਿੱਦਾਂ ਸਿੰਗਿੰਗ 'ਚ ਮਿਹਨਤ ਲੱਗਦੀ, ਇੱਦਾਂ ਐਕਟਿੰਗ ਵੀ ਖਾਲਾ ਜੀ ਦਾ ਵਾੜਾ ਨਹੀਂ ਆ। ਬਿਲਕੁਲ। ਸੋ ਮੈਂ ਜੇ ਕਰੂੰਗੀ ਫਿਲਮਾਂ, ਓਬਵੀਅਸਲੀ ਮੈਂ ਕਰੂੰਗੀ ਔਰ ਪੂਰੀ ਮਿਹਨਤ ਨਾਲ ਕਰੂੰਗੀ। ਫਿਰ ਕੋਈ ਬਹੁਤ ਚੈਲੰਜਿੰਗ ਕਿਰਦਾਰ ਹੋਊਗਾ, ਫਿਰ ਮੈਂ ਉਹ ਵਾਲੀ ਫਿਲਮ ਕਰਨਾ ਚਾਹੂੰਗੀ ਜਿਹੜਾ ਲੋਕਾਂ ਨੂੰ ਯਾਦ ਰਵੇ। ਕੋਈ ਅਪਰੋਚ ਆਈ ਅਜੇ ਤੱਕ ਕਿ ਜੈਨੀ ਆ ਕਰੈਕਟਰ ਅਸੀਂ ਤੁਹਾਡੇ ਕੋਲੋਂ ਕਰਵਾਉਣਾ ਚਾਹੁੰਦੇ ਹਾਂ? ਹਾਂਜੀ, ਮੈਨੂੰ ਪਹਿਲੇ ਗਾਣੇ ਤੋਂ ਬਾਅਦ ਹੀ, ਯਾਰੀ ਜੱਟੀ ਦੀ ਜੋ ਮੇਰਾ ਆਇਆ ਸੀ, ਉਸ ਤੋਂ ਬਾਅਦ ਹੀ ਬਹੁਤ ਸਾਰੀਆਂ ਮੂਵੀਜ਼ ਮਿਲਣੀਆਂ ਸ਼ੁਰੂ ਹੋ ਗਈਆਂ ਸੀ, ਪਰ ਉਹ ਮੈਂ, ਕਿਉਂਕਿ ਮੈਂ ਸਾਈਨਡ ਸੀ, ਮੈਂ ਨਹੀਂ ਕਰ ਪਾਈ। ਤੇ ਹੁਣ ਮੈਂ ਇੰਡੀਪੈਂਡੈਂਟ ਹਾਂ, ਸੋ ਮੈਂ ਕਰੂੰਗੀ। ਕੀ ਬਾਤ ਹੈ। ਮਤਲਬ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਨੇ, ਬਹੁਤ ਸਾਰੇ ਇਦਾਂ ਦੇ ਮਿਊਜ਼ਿਕ 'ਚ ਆਫਰਸ ਨੇ, ਫਿਲਮਾਂ 'ਚ ਨੇ, ਜੋ ਮੇਰੇ ਤੋਂ ਮਤਲਬ ਖੁੰਝ ਗਏ, ਕਿਉਂਕਿ ਮੈਂ ਇੰਡੀਪੈਂਡੈਂਟ ਡਿਸੀਜਨ ਨਹੀਂ ਲੈ ਪਾਈ ਉਹਨਾਂ 'ਚ, ਮੇਰਾ ਆਪਣਾ ਕੋਈ ਮਰਜ਼ੀ ਨਹੀਂ ਸ਼ਾਮਿਲ ਸੀ। ਸੋ ਹੁਣ ਮੈਂ ਡੈਫੀਨੇਟਲੀ ਕਰੂੰਗੀ। ਪਰ ਖੈਰ ਚਲੋ ਜੀ, ਕਹਿੰਦੇ ਆ ਕਿ ਵਧੀਆ ਚੀਜ਼ਾਂ ਨੂੰ ਥੋੜਾ ਟਾਈਮ ਲੱਗ ਜਾਂਦਾ, ਬਟ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਬਹੁਤ ਜ਼ਿਆਦਾ ਵਧੀਆ ਬਣ ਕੇ ਆਉਂਦੀਆਂ ਨੇ, ਜਿਵੇਂ ਕੁੜਤੀ ਗੁੱਚੀ ਦੀ ਬਣ ਕੇ ਸਾਹਮਣੇ ਆਇਆ। ਤੇ ਹੁਣ ਮਤਲਬ ਮੈਂ ਬਖਿਆ ਯਾਰ, ਅੱਛਾ ਮਤਲਬ ਗੁੱਚੀ ਕੁੜਤੀ, ਕੀ ਬਾਤ ਹੈ ਜੀ। ਤੇ ਉਹ ਵੀ ਥੋੜੇ ਤੁਹਾਨੂੰ 2 ਲਾਈਨਾਂ ਸੁਣਾ ਦਿਓ। ਲੇਟੈਸਟ ਜਿਹੜਾ ਗਾਣਾ ਤੁਸੀਂ ਟੀਵੀ ਚੈਨਲਸ ਤੇ ਦੇਖ ਰਹੇ ਹੋ ਤੇ ਤੁਹਾਡੀਆਂ ਗੱਡੀਆਂ 'ਚ ਵੀ ਵੱਜ ਰਿਹਾ, ਤੇ ਉਹ ਗਾਣਾ ਹੁਣ ਤੁਸੀਂ ਸੁਣ ਲਓ ਲਾਈਵ। ਮੁੰਡਿਆਂ ਦਾ ਕਰਦੀ ਸ਼ਿਕਾਰ ਕੁੜਤੀ ਗੁੱਚੀ ਦੀ, ਹਾਏ ਵੇ ਕੁੜਤੀ ਗੁੱਚੀ ਦੀ, ਦਿਲਾਂ ਉੱਤੇ ਕਰਦੀ ਏ ਵਾਰ ਕੁੜਤੀ ਗੁੱਚੀ ਦੀ, ਹਾਏ ਹਾਏ ਵੇ ਕੁੜਤੀ ਗੁੱਚੀ ਦੀ। ਕਰਾਚੀ ਦਾ ਮੈਂ ਸੁਰਮਾ ਪਾਵਾਂ, ਅੱਖੀਆਂ ਨੂੰ ਮਟਕਾਵਾਂ, ਆਸ਼ਿਕ ਭੁੱਲਜਣ ਰਾਵਾਂ ਵੇ ਜਦ ਰੈੱਡ ਸੂਟ ਮੈਂ ਪਾਵਾਂ, ਆਸ਼ਿਕ ਭੁੱਲਜਣ ਰਾਵਾਂ ਵੇ ਜਦ ਰੈੱਡ ਸੂਟ ਮੈਂ ਪਾਵਾਂ। ਝੂਠੀ ਨਹੀਂ ਹੋ ਮੁੰਡਿਆ, ਝੂਠੀ ਨਹੀਂ ਇਹ ਗੱਲ, ਸੱਚੀ ਮੁੱਚੀ ਦੀ, ਹਾਏ ਵੇ ਕੁੜਤੀ ਗੁੱਚੀ ਦੀ, ਦਿਲਾਂ ਉੱਤੇ ਕਰਦੀ ਏ ਵਾਰ ਕੁੜਤੀ ਗੁੱਚੀ ਦੀ। ਕੀ ਬਾਤ ਹੈ ਜੀ, ਕੀ ਬਾਤ ਹੈ। ਅੱਛਾ ਜੈਨੀ, ਜਦੋਂ ਵਿਹਲੇ ਹੁੰਦੇ ਹੋ, ਮਤਲਬ ਕੰਮਕਾਰ ਤੋਂ ਥੋੜਾ ਜਿਹਾ ਛੁਟਕਾਰਾ ਹੁੰਦਾ, ਵਿਹਲੇ ਟਾਈਮ ਫਿਰ ਜੈਨੀ ਕੀ ਕਰਦੇ ਨੇ? ਡਿਪੈਂਡ ਕਰਦਾ, ਕਦੀ ਆਪਣੇ ਡੌਗੀ ਨਾਲ ਖੇਡ ਲੈਂਦੀ ਆ, ਕਦੀ ਕਿਤਾਬ ਪੜ੍ਹ ਲੈਂਦੀ। ਘਰ ਦੇ ਕੰਮ ਕਰਦੇ ਹੋ ਤੁਸੀਂ? ਘੱਟ। ਮੰਮੀ ਕਹਿੰਦੀ ਵੀ ਭਾਂਡੇ ਵੀ ਮਾਂਜਣੇ ਨੇ, ਆ ਵੀ ਕੰਮ ਕਰਨਾ, ਆ ਵੀ ਕਦੀ ਨਹੀਂ ਕਿਹਾ, ਕਦੀ ਕਾਲੀ ਚੱਕ ਕੇ ਨਹੀਂ ਰੱਖੀ ਅੱਜ ਤੱਕ। ਕੀ ਬਾਤ ਹੈ। ਜ਼ਿਆਦਾ ਲਾਡਾ, ਮਤਲਬ ਸਦਕੇ ਜਾਵਾਂ ਤੁਹਾਡੇ ਮੰਮੀ ਜੀ ਦੇ, ਫਿਰ ਜਿਹੜਾ ਕੰਮ ਨਹੀਂ ਲਾਉਂਦੇ ਤੁਹਾਨੂੰ? ਨਹੀਂ, ਲਾਡਾ ਨਾਲ ਰੱਖਿਆ। ਕੀ ਬਾਤ ਹੈ, ਚਲੋ ਵਧੀਆ ਗੱਲ ਆ। ਤੇ ਵੈਸੇ ਕਦੇ ਆਪਣਾ ਦਿਲ ਕਰਦਾ ਵੀ ਮੈਂ ਆਹ ਕੰਮ ਕਰਦਾ ਕਰਨਾ, ਜਾਂ ਲੋੜ ਹੀ ਨਹੀਂ ਪੈਂਦੀ ਵੀ ਘਰ ਦੇ ਆਪ ਹੀ ਕਰ ਲੈਣਗੇ? ਮੈਨੂੰ ਜਦੋਂ ਕਦੀ ਦਿਲ ਕਰਦਾ ਹੁੰਦਾ ਕੋਈ ਸਵਾਦ ਜਿਹਾ ਚੀਜ਼ਾਂ ਬਣਾ ਕੇ ਖਾਵਾਂ, ਕਿਤੇ ਕੜਾਹ ਕੜੂ ਖਾਣ ਦਾ ਦਿਲ ਕਰਦਾ, ਮਤਲਬ ਆਪਣੇ ਮਤਲਬ ਵਾਲਾ ਕੰਮ ਕਰਨਾ।
ਨਹੀਂ ਮੈਂ ਸਾਰਿਆਂ ਨੂੰ ਬਣਾ ਕੇ ਦੇ ਦਿੰਦੀ ਹਾਂ, ਇਦਾਂ ਨਹੀਂ ਕੀ ਕਰਦੀ। ਬਾਤ ਹੈ। ਚਲੋ ਬਸ ਜਦੋਂ ਆਪਣਾ ਦਿਲ ਕਰਦਾ ਫਿਰ ਬਾਕੀਆਂ ਨੂੰ ਵੀ ਦੇ ਦਿਓ ਵੀ ਰੌਲਾ ਨਾ ਪਾਉਣ। ਹਾਂਜੀ ਬਿਲਕੁਲ। ਅੱਛਾ ਜੈਨੀ, ਆਖਰੀ ਸਵਾਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਫਿਊਚਰ ਦਾ ਅੱਗੇ ਹੁਣ ਕੰਪੀਟੀਸ਼ਨ ਬਹੁਤ ਆ ਗਿਆ, ਬਹੁਤ ਸਾਰੇ ਸਿੰਗਰਸ ਨੇ, ਬਹੁਤ ਸਾਰੇ ਐਕਟਰਸ ਵੀ ਆ ਗਏ। ਚੈਲੰਜ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੰਡਸਟਰੀ 'ਚ ਕੰਪੀਟੀਸ਼ਨ ਬਹੁਤ ਹੈ, ਕਦੇ ਮਨ ਤੇ ਸਟ੍ਰੈਸ ਆਉਂਦਾ ਐਜ਼ ਅ ਸਿੰਗਰ, ਐਜ਼ ਅ ਆਰਟਿਸਟ ਕਿ ਯਾਰ ਸਟਰਗਲ ਬਹੁਤ ਵੱਧ ਗਈ ਆ, ਮਤਲਬ ਹਰ ਵਾਰ ਕੁਛ ਨਵਾਂ ਕਰਨਾ ਪੈਣਾ, ਇਸ ਚੀਜ਼ ਦਾ ਕੋਈ ਬਰਡਨ ਹੁੰਦਾ ਜਾਂ ਚੱਲੀ ਜਾਂਦਾ? ਜੇ ਤਾਂ ਫੇਅਰ ਤਰੀਕੇ ਨਾਲ ਚੱਲਿਆ ਜਾਵੇ ਨਾ, ਫਿਰ ਮੈਨੂੰ ਕਦੀ ਨਹੀਂ ਲੱਗਦਾ ਕਿ ਮੇਰਾ ਕੋਈ ਮੈਨੂੰ ਕਿਸੇ ਨਾਲ ਕੰਪੀਟੀਸ਼ਨ ਰੱਖਣ ਦੀ ਲੋੜ ਹੈ। ਮੈਨੂੰ ਲੱਗਦਾ ਮੈਂ ਮਿਹਨਤ ਕਰ ਰਹੀ ਹਾਂ ਤੇ ਮੈਂ ਕਿਸੇ ਦੀ ਲੇਨ 'ਚ ਨਹੀਂ ਵੜਨਾ ਨਾ, ਮੈਂ ਆਪਣੀ ਇੱਕ ਲੇਨ 'ਚ ਜਾ ਰਹੀ ਹਾਂ, ਮੈਂ ਮਿਹਨਤ ਕਰ ਰਹੀ ਹਾਂ। ਜੇ ਮੈਂ ਮਿਹਨਤ ਕਰਕੇ ਅੱਗੇ ਜਾਊਂਗੀ ਤਾਂ ਡੈਫੀਨੇਟਲੀ ਲੋਕੀ ਪਸੰਦ ਕਰਨਗੇ ਹੀ। ਬਿਲਕੁਲ। ਕੋਈ ਵੀ ਮਿਹਨਤ ਕਰਕੇ ਚੀਜ਼ ਲਿਆਂਦੀ, ਉਸ ਚੀਜ਼ ਦਾ ਪ੍ਰੈਸ਼ਰ ਨਹੀਂ ਹੁੰਦਾ। ਲੇਕਿਨ ਹਾਂ, ਜਦੋਂ ਬਹੁਤ ਸਾਰੀਆਂ ਇਦਾਂ ਦੀਆਂ ਹਰਡਲਸ ਆਉਂਦੀਆਂ, ਜਦੋਂ ਕੋਈ ਅਨਫੇਅਰ ਤਰੀਕੇ ਨਾਲ ਤੁਹਾਨੂੰ ਥੱਲੇ ਸੁੱਟਣਾ ਚਾਹੁੰਦਾ, ਸੋ ਉਹਨਾਂ ਚੀਜ਼ਾਂ ਦਾ ਕਰਕੇ ਮਨ ਤੇ ਸਟ੍ਰੈਸ ਬਹੁਤ ਤਰ੍ਹਾਂ ਦਾ ਹੁੰਦਾ। ਸਟ੍ਰੈਸ, ਪਰ ਮੈਨੂੰ ਲੱਗਦਾ ਮੇਰੀ ਫੈਮਿਲੀ ਮੇਰੇ ਨਾਲ ਹੈ ਔਰ ਮੈਂ ਪਰਮਾਤਮਾ ਮੇਰੇ ਨਾਲ ਹੈ ਔਰ ਮੇਰਾ ਦਿਲ ਸਾਫ਼ ਆ ਔਰ ਮੈਂ ਮਿਹਨਤ ਕਰ ਰਹੀ ਹਾਂ। ਸੋ ਮੈਨੂੰ ਲੱਗਦਾ ਕਿ ਫਿਊਚਰ ਇਜ਼ ਬ੍ਰਾਈਟ। ਕੀ ਬਾਤ ਹੈ। ਤੇ ਇੱਕ ਮੈਨੂੰ ਬੜੀ ਖਾਸ ਗੱਲ ਇੱਥੇ ਯਾਦ ਆਉਂਦੀ ਹੈ ਨਵਜੋਤ ਸਿੱਧੂ ਸਾਹਿਬ ਦੀ। ਉਹ ਕਹਿੰਦੇ ਹੁੰਦੇ ਆ ਕਿ ਇੱਕ ਪੱਥਰ ਚੋਟ ਖਾਕਰ ਕੰਕਰ ਕੰਕਰ ਹੋ ਗਿਆ ਔਰ ਇੱਕ ਪੱਥਰ ਚੋਟ ਸਹਿਕਰ ਸ਼ੰਕਰ ਸ਼ੰਕਰ ਹੋ ਗਿਆ। ਸਟ੍ਰੈਸ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਸਟ੍ਰੈਸ ਨੂੰ ਕਿਵੇਂ ਖੇਡਣਾ ਹੈ। ਕੁਝ ਲੋਕ ਸਟ੍ਰੈਸ 'ਚ ਬਣ ਜਾਂਦੇ ਆ ਤੇ ਕੁਝ ਲੋਕ ਸਟ੍ਰੈਸ 'ਚ ਵਿਗੜ ਜਾਂਦੇ ਆ, ਤੇ ਤੁਹਾਡਾ ਹੌਸਲਾ ਤੁਹਾਡੇ ਕੰਮ ਆਉਂਦਾ। ਫਾਈਨਲੀ ਆਪਣੇ ਫੈਨਸ ਨੂੰ ਕੀ ਮੈਸੇਜ, ਕੀ ਸੁਨੇਹਾ ਦੇਣਾ ਚਾਹੋਗੇ? ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿ ਜਿੱਦਾਂ ਤੁਸੀਂ ਹੁਣ ਤੱਕ ਸਾਰੇ ਗਾਣਿਆਂ ਨੂੰ ਪਿਆਰ ਦਿੱਤਾ, ਕੁੜਤੀ ਗੁੱਚੀ ਨੂੰ ਵੀ ਦਿੰਦੇ ਰਹੋ ਤੇ ਆਪਣੀਆਂ ਸੋਹਣੀਆਂ ਵੀਡੀਓਜ਼ ਜਿੱਥੇ ਤੁਸੀਂ ਭੇਜ ਰਹੇ ਹੋ, ਜਿਵੇਂ ਹੋਰ ਬਣਾ ਕੇ ਭੇਜੋ ਤਾਂ ਕਿ ਅਸੀਂ ਸ਼ੇਅਰ ਕਰ ਸਕੀਏ। ਐਂਡ ਕੀਪ ਸਪੋਰਟਿੰਗ ਐਂਡ ਕੀਪ ਸ਼ੇਅਰਿੰਗ। ਕੀ ਬਾਤ ਹੈ। ਅੱਛਾ, ਨਾਲ ਦੀ ਨਾਲ ਨੈਕਸਟ ਗਾਣਾ ਹੁਣ ਕਿੰਨੇ ਟਾਈਮ 'ਚ ਮਿਲ ਜਾਣਾ ਸਾਨੂੰ? ਲਾਈਕ ਕੁਝ ਕੁ ਦਿਨਾਂ 'ਚ 20-25 ਦਿਨਾਂ ਤੱਕ ਆਪਾਂ ਰਿਲੀਜ਼ ਕਰ ਦੇਣਾ ਨੈਕਸਟ। ਕੀ ਬਾਤ ਹੈ। ਮਤਲਬ 1 ਮਹੀਨਾ ਨੂੰ ਤੁਹਾਡੀ ਜ਼ਿੰਮੇਵਾਰੀ ਹੈ ਵੀ ਗੁੱਚੀ ਵਜਾਓ, ਉਸ ਤੋਂ ਬਾਅਦ ਨਵਾਂ ਗਾਣਾ ਤਿਆਰ ਹੈ ਜੀ? ਹਾਂਜੀ, ਉਹ ਇਸ ਤੋਂ ਵੀ ਵਧੀਆ ਲੱਗੂਗਾ ਆਡੀਅנס ਨੂੰ। ਕੀ ਬਾਤ ਹੈ। ਸੋ ਖੈਰ, ਇਹ ਸੀ ਇੰਡੋਜ਼ ਟੀਵੀ ਤੇ ਮੇਰੇ ਨਾਲ ਜੈਨੀ ਜੌਹਲ, ਜਿਨ੍ਹਾਂ ਦੇ ਗਾਣੇ ਹਮੇਸ਼ਾ ਆਪਾਂ ਗੱਡੀਆਂ 'ਚ ਵਜਾਉਂਦੇ ਆ, ਸੁਣਦੇ ਆ, ਤੇ ਖਾਸ ਤੌਰ ਤੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਦੇ ਵਿੱਚ ਜੈਨੀ ਜੌਹਲ ਦਾ ਗਾਣਾ ਨਾ ਵੱਜੇ ਤੇ ਵਿਆਹ ਪੂਰਾ ਨਹੀਂ ਹੁੰਦਾ ਜੀ। ਸੋ ਖਾਸ ਤੌਰ ਤੇ ਕੁੜੀਆਂ ਬਹੁਤ ਇੰਜੋਏ ਕਰਦੀਆਂ ਨੇ ਤੇ ਹੁਣ ਤਾਂ ਮੈਂ ਵੀ ਨੱਚਦਾ, ਮੈਂ ਬਹੁਤ ਨੱਚਿਆ ਤੇ ਖੈਰ ਚਲੋ, ਬੜਾ ਵਧੀਆ ਲੱਗਿਆ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ। ਆਲ ਦਾ ਬੈਸਟ ਇਹਨਾਂ ਦੇ ਅਪਕਮਿੰਗ ਸੌਂਗਸ ਤੇ ਪ੍ਰੋਜੈਕਟਸ ਦੇ ਲਈ। ਤੇ ਫਿਲਹਾਲ ਹੁਣ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।